ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਅੱਜ 4 ਮਾਰਚ 2014 21 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਦ ਸ਼ੋ। ਥੈਂਕ ਯੂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਕੋਈ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਅੱਜ ਦੇ ਮੁੱਦੇ ਬਾਰੇ ਮੈਂ ਸੋਚ ਰਿਹਾ ਸੀ ਤੇ ਇੱਕ ਖਬਰ ਜਿਹੜੀਆਂ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਉਸ ਨੇ ਮੈਨੂੰ ਇਹ ਇਨਸਪਾਇਰ ਕੀਤਾ ਹੈ ਕਿ ਮੈਂ ਦੱਸਾਂ ਵੀ ਫੇਕ ਹਿਸਟਰੀ ਜਾਂ ਝੂਠਾ ਇਤਿਹਾਸ ਹਾਂਜੀ ਕਿਵੇਂ ਬਣਾਇਆ ਜਾਂਦਾ ਹੈ। ਜੀ, ਹੁਣ ਤੱਕ ਅਸੀਂ ਸੁਣਦੇ ਹਾਂ ਲਾਲਾ ਲਾਜਪਤ ਰਾਏ, ਉਹਨੂੰ ਕਿਵੇਂ ਸ਼ਹੀਦ, ਪੰਜਾਬ ਕੇਸਰੀ, ਸ਼ੇਰੇ ਪੰਜਾਬ ਬਣਾ ਕੇ ਪੇਸ਼ ਕੀਤਾ ਗਿਆ ਜੀ। ਔਰ ਸਾਰੀ ਕਹਾਣੀ ਉਸ ਵੇਲੇ ਲਾਹੌਰ ਦੇ ਵਿੱਚ ਇਹ ਜਿਹੜੀ ਮਹਾਸ਼ਾ ਹਿੰਦੂ ਪ੍ਰੈਸ ਸੀ, ਜਿਨ੍ਹਾਂ ਦੇ ਵਿੱਚ ਪ੍ਰਤਾਪ, ਮਿਲਾਪ, ਇਸ ਕਿਸਮ ਦੀਆਂ ਇਹ ਸਾਰੀਆਂ ਜਿਹੜੀਆਂ ਅਖਬਾਰਾਂ ਜਲੰਧਰ ਆਈਆਂ, ਇਹ ਲੋਕ ਬੈਠੇ ਸੀ। ਹਾਂਜੀ। ਇਹਨਾਂ ਨੇ ਸਾਈਮਨ ਕਮਿਸ਼ਨ ਜਦੋਂ ਕਿ ਲਾਹੌਰ ਦੇ ਵਿੱਚ ਆਇਆ ਔਰ ਜ਼ਾਹਰ ਹੈ ਕਿ ਕੁਝ ਧਿਰਾਂ ਉਸ ਦਾ ਬਾਈਕਾਟ ਕਰ ਰਹੀਆਂ ਸੀ, ਕੁਝ ਸਵਾਗਤ ਕਰ ਰਹੀਆਂ ਸੀ। ਕਾਂਗਰਸ ਨੇ ਬਾਈਕਾਟ ਦੀ ਕਾਲ ਦਿੱਤੀ ਸੀ ਜੀ। ਔਰ ਲਾਲਾ ਲਾਜਪਤ ਰਾਏ ਵੀ ਉਸ ਬਾਈਕਾਟ ਵਾਲੀ ਜਿਹੜੀ ਕਰਾਊਡ ਹੈ ਉਹਦੇ 'ਚ ਸ਼ਾਮਲ ਸੀ, ਜਿਹਦੇ ਉੱਤੇ ਹਲਕਾ ਲਾਠੀ ਚਾਰਜ ਹੋਇਆ। ਹਾਲਾਂਕਿ ਲਾਲਾ ਲਾਜਪਤ ਰਾਏ ਨੂੰ ਕੋਈ ਲਾਠੀ ਨਹੀਂ ਲੱਗੀ, ਇਹ ਬਿਮਾਰ ਚੱਲ ਰਿਹਾ ਸੀ। ਇਸ ਦੀਆਂ ਬਿਮਾਰੀਆਂ ਦਾ ਜ਼ਿਕਰ ਇਸ ਦੇ ਮੈਡੀਕਲ ਰੈਕਡ 'ਚ ਵੀ ਹੈ ਜੀ। ਔਰ ਉੱਥੇ ਉਹ ਡਿੱਗ ਪਿਆ ਭੀੜ ਦੇ ਵਿੱਚ। ਬਾਅਦ ਦੇ ਵਿੱਚ ਕੁਝ ਦਿਨਾਂ ਬਾਅਦ ਉਹਦੀ ਮੌਤ ਹੋ ਗਈ। ਹਾਂਜੀ। ਔਰ ਜਿਸ ਤਰੀਕੇ ਨਾਲ ਮੀਡੀਆ ਨੇ, ਇਸ ਆਰੀਆ ਸਮਾਜੀ ਮੀਡੀਆ ਨੇ ਇਹ ਕਹਾਣੀ ਘੜੀ, ਉਹਨਾਂ ਨੇ ਲਾਜਪਤ ਰਾਏ ਨੂੰ ਸ਼ਹੀਦ ਬਣਾਇਆ, ਉਹਨੂੰ ਬਣਾਇਆ ਕਿ ਜੀ ਇਹ ਸਾਈਮਨ ਦੇ ਆਉਣ ਦੇ ਉੱਤੇ ਕਿਵੇਂ ਜਿਹੜਾ ਉਸ ਨੂੰ ਲਾਠੀਆਂ ਦੇ ਨਾਲ ਮਾਰਿਆ ਗਿਆ ਔਰ ਮਰਨ ਤੋਂ ਪਹਿਲਾਂ ਲਾਜਪਤ ਰਾਏ ਦੀ ਇੱਕ ਫੇਕ ਸਟੇਟਮੈਂਟ ਵੀ ਬਣਾ ਦਿੱਤੀ। ਉਸ ਵਿੱਚ ਕਿਹਾ ਕਿ ਜੀ ਮੇਰੇ शरीर पर पड़ी एक एक लाठी ब्रिटिश साम्राज्य के ताबूत में कील का काम करेगी। ਹੁਣ ਇਸ ਸਾਰੇ ਚੋਂ ਹੀ ਉਹ ਸਾਰੀ ਕਹਾਣੀ ਨਿਕਲੀ ਔਰ ਇਹ ਕਹਾਣੀ ਇੰਨੀ ਕੁ ਪ੍ਰਚਲਿਤ ਕੀਤੀ ਗਈ ਕਿ ਫਿਰ ਇੱਕ ਬੰਗਾਲ ਚੋਂ ਦੁਰਗਾ ਨਾਂ ਦੀ ਲੇਡੀ ਆਈ, ਉਹਨੇ ਕਿਹਾ ਪੰਜਾਬ में कोई मर्द नहीं है जो ਬਦਲਾ ਲੈ ਸਕੇ, ਜਿਸ ਚੋਂ ਫਿਰ ਸ਼ਹੀਦ ਭਗਤ ਸਿੰਘ ਤੇ ਦੂਜਾ ਨਿਕਲੇ ਕਿ ਜੀ ਲਾਜਪਤ ਰਾਏ ਦੇ ਕਾਤਲਾਂ ਨੂੰ ਸਜ਼ਾ ਦੇਣੀ ਹੈ। ਉਹ ਵੀ ਉਹਨਾਂ ਨੇ ਮਾਰਨ ਵਾਲਾ ਜਿਹੜਾ ਸੀ, ਜਿਹਦਾ ਨਾਂ ਇਹਨਾਂ ਨੇ ਪ੍ਰਚਾਰਿਆ ਸੀ, ਉਹਦੀ ਥਾਂ ਤੇ ਕਿਸੇ ਹੋਰ ਨੂੰ ਮਾਰ ਦਿੱਤਾ ਜੀ। ਲੇਕਿਨ ਜਿਵੇਂ ਲਾਜਪਤ ਰਾਏ ਦੀ ਉਹ ਸਾਰੀ ਕਹਾਣੀ ਸਾਈਮਨ ਕਮਿਸ਼ਨ ਦੇ ਨਾਲ ਜੋੜ ਕੇ ਬਣਾਈ ਗਈ, ਇਵੇਂ ਇੱਕ ਘਟਨਾ ਜਿਹੜੀ ਅੱਜ ਕੱਲ ਪੰਜਾਬ ਮੀਡੀਆ ਦੇ ਵਿੱਚ ਸੁਰਖੀਆਂ 'ਚ ਹੈ। ਅੱਜ ਪੰਜਾਬ ਅਸੈਂਬਲੀ 'ਚ ਵੀ ਬਾਦਲ ਸਮੇਤ ਸਾਰੀ ਆਪੋਜੀਸ਼ਨ ਨੇ ਖਲੋ ਕੇ 282 ਜਿਹੜੇ ਸ਼ਹੀਦਾਂ ਨੂੰ, ਸ਼ਹੀਦ ਕੋਟ ਅਨਕੋਟ ਹੈ, ਹਾਂਜੀ, ਉਹਨਾਂ ਨੂੰ ਸਲੂਟ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਜੀ ਉਹਨਾਂ ਦੀ ਯਾਦਗਾਰ ਬਣੇਗੀ। ਔਰ ਇਸ ਸਾਰੀ ਜਾਣਕਾਰੀ ਦੇ ਬਿਹਾਈਂਡ ਇੱਕ ਸੁਰਿੰਦਰ ਕੋਛੜ ਨਾਂ ਦਾ ਬੰਦਾ ਹੈ ਜਿਹੜਾ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਜੀ। ਕਦੇ ਇਹ ਪਾਕਿਸਤਾਨ ਜਾ ਕੇ ਉਰਲੀਆਂ ਪਰਲੀਆਂ ਫੋਟੋਆਂ ਖਿੱਚ ਕੇ ਪਾਕਿਸਤਾਨ 'ਚ ਦੇ ਗੁਰਦੁਆਰਿਆਂ ਦੀ ਮਾੜੀ ਹਾਲਤ ਬਾਰੇ ਗੱਲ ਕਰ ਰਿਹਾ ਹੁੰਦਾ ਹੈ ਕਿ ਜੀ ਫਲਾਣੀ ਹਵੇਲੀ ਢੱਠ ਗਈ, ਫਲਾਣਾ ਇਹ ਹੋ ਗਿਆ, ਉਹ ਹੋ ਗਿਆ, ਜਿਹਦੇ 'ਚੋਂ ਬਹੁਤ ਸਾਰੀਆਂ ਗੱਲਾਂ ਠੀਕ ਨਹੀਂ ਹੁੰਦੀਆਂ। ਸੋ ਇਹਨਾਂ ਹੀ ਇੱਕ ਨਵਾਂ ਇਤਿਹਾਸ ਲੱਭਣ ਦੇ ਨਾਂ ਥੱਲੇ ਜੀ ਇਹ ਗੱਲ ਲਿਆਂਦੀ ਔਰ ਜਿਹਨੂੰ ਪਿੰਡ ਵਾਲੇ ਜਾਂ ਦੂਜੇ ਵਿਚਾਰੇ ਭੋਲੇ ਪਾਲੇ ਲੋਕ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਹੋ ਰਿਹਾ ਕਿ ਜੀ ਇਹ ਜਿਹੜਾ ਤਹਿਸੀਲ ਅਜਨਾਲਾ ਦੇ ਵਿੱਚ ਇੱਕ ਖੂਹ ਹੈ ਜਿਹਨੂੰ ਕਾਲਿਆਂ ਵਾਲਾ ਖੂਹ ਕਹਿੰਦੇ ਨੇ ਜੀ, ਔਰ ਉਹਦੇ ਚੋਂ ਅਸਥੀਆਂ ਨਿਕਲ ਰਹੀਆਂ ਔਰ ਇਹ ਧੁਮਾਇਆ ਗਿਆ ਕਿ ਜੀ ਇਹ ਸ਼ਹੀਦਾਂ ਦੀਆਂ ਅਸਥੀਆਂ, ਉਹਨੂੰ ਸ਼ਹੀਦ ਬਣਾ ਦਿੱਤਾ ਜੀ। ਫਿਰ ਇਹ ਹੋਇਆ ਜੀ ਇਹ 1857 ਦੇ ਗਦਰ ਦੇ ਵਿੱਚ ਜਿਨ੍ਹਾਂ ਨੇ ਬਗਾਵਤ ਕੀਤੀ ਸੀ, ਅੰਗਰੇਜ਼ਾਂ ਨੇ ਉਹਨਾਂ ਨੂੰ ਮਾਰ ਕੇ ਇਸ ਖੂਹ ਦੇ ਵਿੱਚ ਸੁੱਟਿਆ ਸੀ, ਜਾਂ ਉਹਨਾਂ ਚੋਂ ਕੋਈ ਜਿਹੜੇ ਨੇ ਉਹਦੇ 'ਚ ਉਹਨਾਂ ਨੇ ਛਾਲਾਂ ਮਾਰੀਆਂ ਸੀ, ਜਾਂ ਉਹਨਾਂ ਨੂੰ ਜਿਉਂਦੇ ਜੀ ਖੂਹ ਦੇ ਵਿੱਚ ਸਿੱਟਿਆ। ਹੁਣ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਐਲਾਨ ਕਰਤਾ ਕਿ ਜੀ ਉਹਨਾਂ ਦੀ ਯਾਦਗਾਰ ਬਣੇਗੀ, ਸ਼ਹੀਦਾਂ ਦੀ ਬੜੀ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜਾ, ਜਿਹਦੇ ਪੁਰਖੇ ਜਿਹੜੇ ਨੇ ਉਸ ਵੇਲੇ ਵੀ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ, 1947 ਚ ਆ ਕੇ ਯਾਦਵਿੰਦਰ ਸਿੰਘ ਸਭ ਤੋਂ ਪਹਿਲਾਂ ਆਪਣੀ ਸਟੇਟ ਮਰਜ ਕਰਨ ਵਾਲਾ ਸੀ ਇੰਡੀਅਨ ਯੂਨੀਅਨ ਦੇ ਵਿੱਚ, ਉਹਨੇ ਵੀ ਬਿਆਨ ਦਾਗ ਦਿੱਤਾ ਹੈ ਕਿ ਜੀ ਉਹ ਮਰਨ ਵਾਲੇ ਜਿਹੜੇ ਨੇ ਉਹ ਫੌਜੀ ਸਨ ਤੇ ਇਸ ਲਈ ਉਹਨਾਂ ਦੇ DNA ਟੈਸਟ ਕਰਾ ਕੇ ਦੱਸਿਆ ਜਾਏ, ਉਹਨਾਂ ਦੇ ਜਿਹੜੇ ਅੱਗੋਂ ਵਾਰਸ ਨੇ ਉਹਨਾਂ ਨੂੰ ਆਨਰ ਕੀਤਾ ਜਾਏ, ਉਹਨਾਂ ਦਾ ਮਿਲਟਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਸੰਸਕਾਰ ਕੀਤਾ ਜਾਏ, ਕਿਉਂਕਿ ਇਹ ਪਹਿਲੀ ਵਾਰ ਆਫ ਇੰਡੀਪੈਂਡੈਂਸ ਜਿਹੜੀ 1857 ਜਿਹਨੂੰ ਬਣਾਇਆ ਹੋਇਆ ਵਾਰ ਆਫ ਇੰਡੀਪੈਂਡੈਂਸ, ਉਸ ਦੇ ਸ਼ਹੀਦ ਸੀ।
ਹੁਣ ਤੁਸੀਂ ਜੇ ਤਾਂ ਸਾਰੇ ਇਸ ਵੈਬ 'ਚ ਫਸ ਜਾਓ, ਇਸ ਜਾਲ 'ਚ ਫਸ ਜਾਓ ਦੇਖਦੇ ਆ, ਤੇ ਇਸ ਦੇ ਪਿੱਛੇ ਸਵਾਲ ਪੁੱਛਣ ਦੀ ਕੋਈ ਗੁੰਜਾਇਸ਼ ਨਹੀਂ ਰਹਿਣ ਦਿੱਤੀ। ਅਸੈਂਬਲੀ ਨੇ ਸਲੂਟ ਕਰਤਾ, ਫੰਡ ਰੱਖਤੇ, ਮਿਨਿਸਟਰ ਉੱਥੇ ਪਹੁੰਚ ਰਹੇ ਨੇ, ਲక్ష్ਮੀਕਾਂਤ ਚਾਵਲਾ ਪਹੁੰਚ ਗਈ, ਹੁਣ ਉਹ 1857 ਦੇ ਗਦਰ ਦੇ ਸ਼ਹੀਦ ਵੀ ਹੋ ਗਏ, ਹੁਣ ਉਹਨਾਂ ਦੇ ਜਿਹੜੀ ਹੈ ਫੌਜੀ ਸਨਮਾਨਾਂ ਨਾਲ ਕਰਨ ਦਾ ਵੀ ਅਮਰਿੰਦਰ ਸਿੰਘ ਕਹਿ ਰਹੇ। ਪਰ ਹੁਣ ਹਕੀਕਤ ਕੀ ਹੈ? ਔਰ ਮੈਂ ਸਮਝਦਾ ਵੀ ਇਸ ਸਾਰੇ ਝੂਠ ਔਰ ਫਰਾਡ ਦੇ ਵਿੱਚ ਵੀ ਘੱਟੋ ਘੱਟ ਕਿਤੇ ਨਾ ਕਿਤੇ ਕੋਈ ਆਸ ਦੀ ਕਿਰਨ ਹੈ। ਦੋ ਚੰਗੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਔਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਵਿਊ ਦਿੱਤੇ। ਔਰ ਮੈਂ ਜਦੋਂ ਖੁਦ ਇੰਡੀਪੈਂਡੈਂਟਲੀ ਇਸ ਸਾਰੇ ਬਾਰੇ ਦੇਖਦਾ ਤਾਂ ਮੈਂ ਸਹਿਮਤ ਹਾਂ ਕਿ ਜੋ ਉਹਨਾਂ ਨੇ ਕਿਹਾ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ 1857 ਦੇ ਗਦਰ ਦੀ ਵੀ ਗੱਲ ਕਰਨ ਤੋਂ ਪਹਿਲਾਂ ਅਸੀਂ 1849 ਦੀ ਗੱਲ ਕਰੀਏ ਔਰ 1849 ਤੋਂ ਵੀ ਪਹਿਲਾਂ 1846 ਦੀ ਗੱਲ ਕਰੀਏ ਜੀ, ਜਦੋਂ ਕਿ ਪਹਿਲੀ ਸਿੰਘਾਂ ਫਰੰਗੀਆਂ ਦੀ ਜੰਗ ਹੁੰਦੀ ਹੈ, ਜਿਸ ਨੂੰ ਸ਼ਾਹ ਮੁਹੰਮਦ ਜਿਹੜਾ ਕਿ ਇੱਕ ਬੜਾ ਪੈਟਰੀਓਟਿਕ ਪੰਜਾਬੀ ਹੈ, ਉਹਨੂੰ ਜੰਗਨਾਮਾ ਹਿੰਦ ਪੰਜਾਬ ਕਹਿੰਦਾ ਹੈ ਜਾਂ ਜੰਗ ਹਿੰਦ ਪੰਜਾਬ। ਹੁਣ ਦੇਖਣ ਵਾਲਿਆਂ ਨੂੰ ਲੱਗੇਗਾ ਵੀ ਇਹ ਹਿੰਦ ਪੰਜਾਬ ਦੀ ਜੰਗ ਕਿਹੜੀ ਹੈ ਜੀ। ਹੁਣ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ 5 ਦਰਿਆਵਾਂ ਦੀ ਧਰਤੀ ਜਿਹੜੀ ਇੰਡਸ ਤੋਂ ਸ਼ੁਰੂ ਹੁੰਦੀ ਸੀ, ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨੇ ਇੰਡਸ ਕ੍ਰਾਸ ਕੀਤਾ ਤੇ ਦਰਾ ਖੈਬਰ ਤੱਕ ਉਸ ਨੂੰ ਪੰਜਾਬ ਦਾ ਹਿੱਸਾ ਬਣਾਇਆ, ਇਧਰੋਂ ਲੱਦਾਖ ਤਿੱਬਤ ਤੱਕ ਉਹ ਸਾਰੇ ਪੰਜਾਬੀਆਂ ਦਾ ਸਾਂਝਾ ਰਾਜ ਸੀ। ਔਰ ਕਿਉਂਕਿ 5 ਦਰਿਆ ਸਤਲੁਜ ਤੱਕ ਉਹਨਾਂ ਦੇ ਦਰਿਆ ਦੀ ਹੱਦ ਸੀ, ਸੋ ਪੰਜਾਬ ਦੀ ਇੱਕ ਵੱਖਰੀ ਪਛਾਣ ਸੀ। ਅੰਗਰੇਜ਼ ਬਾਕੀ ਹਿੰਦੁਸਤਾਨ 'ਚ ਤਾਂ 200 ਸਾਲ ਪਹਿਲਾਂ ਆ ਗਏ, ਪਲਾਸੀ ਦੀ ਲੜਾਈ ਦੇ ਨਾਲ 1757 'ਚ ਬੰਗਾਲ 'ਚ ਆ ਗਏ, ਲੇਕਿਨ ਪੰਜਾਬ ਜਿਹੜਾ ਹੈ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਉਹ ਅਖੀਰਲੀ ਪੋਸਟ ਸੀ ਜਿਹਦੇ ਤੇ ਲਗਭਗ 98 ਸਾਲ ਪਹਿਲਾਂ 1849 ਤੋਂ 1947 ਜੇ ਦੇਖੀਏ ਤੇ ਜਿਹਦੇ ਤੇ ਸਿਰਫ ਅੰਗਰੇਜ਼ 98 ਸਾਲ ਰਾਜ ਕਰ ਸਕੇ, ਬਾਕੀ ਹਿੰਦੁਸਤਾਨ ਤੇ ਉਹਨਾਂ ਨੇ 200 ਸਾਲ ਤੋਂ ਜ਼ਿਆਦਾ ਰਾਜ ਕੀਤਾ। ਹੁਣ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਘਰੇਲੂ ਖਾਨਾ ਜੰਗੀ ਸ਼ੁਰੂ ਕਰਵਾਈ, ਗਦਾਰ ਵਿੱਚ ਬਿਠਾਏ ਹੋਏ ਸੀ ਉਹਨਾਂ ਨੂੰ, ਉਹਨਾਂ ਦੀ ਪੇਰੋਲ ਤੇ ਸੀ ਅੰਗਰੇਜ਼ਾਂ ਦੇ, ਉਹਨਾਂ ਨੇ ਆਪ ਹੀ ਮੰਨਿਆ ਕਿ ਵੀ ਜੇ ਇਹਨਾਂ ਦੇ ਜਿਹੜੇ ਗਦਾਰ ਲੀਡਰ ਸਾਡੇ ਨਾਲ ਨਾ ਰਲੇ ਹੁੰਦੇ ਤਾਂ ਜੰਗਾਂ ਦੇ ਨਤੀਜੇ ਹੋਰ ਹੋਣੇ ਸੀ ਜੀ। ਹੁਣ ਉਸ ਦੌਰ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੇ ਕੋਲ, ਅੰਗਰੇਜ਼ ਤਾਂ ਕਿਸੇ ਵੀ ਪੀਰੀਅਡ 'ਚ ਹਿੰਦੁਸਤਾਨ 'ਚ ਉਹਨਾਂ ਦੀ ਬਹੁਤ ਜ਼ਿਆਦਾ ਗਿਣਤੀ ਨਹੀਂ ਸੀ, ਪਰ ਉਹਨਾਂ ਨੇ ਦੇਸੀ ਸੋਲਜਰ ਭਰਤੀ ਕੀਤੇ ਹੋਏ ਸੀ ਔਰ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਪੂਰਬੀਏ, ਜਿਨ੍ਹਾਂ ਨੂੰ ਅਸੀਂ ਜਿਹੜਾ ਈਸਟਰਨ ਯੂਪੀ ਤੇ ਬਿਹਾਰ ਹੈ, ਇੱਥੋਂ ਦੇ ਲੋਕਾਂ ਨੂੰ ਅਸੀਂ ਪੂਰਬੀਏ ਕਹਿੰਦੇ ਹਾਂ, ਅੱਜ ਵੀ ਪੂਰਬੀਏ ਕਿਹਾ ਜਾਂਦਾ ਕਿਉਂਕਿ ਇਹ ਈਸਟ ਦੇ ਵਿੱਚ ਹੈ, ਬਿਹਾਰ ਪੂਰਬ ਦੇ ਵਿੱਚ ਹੈ ਜੀ। ਔਰ ਕਿਉਂਕਿ ਇਹ ਛੋਟੇ ਜਿਹੇ ਕੱਦਾਂ ਵਾਲੇ ਕਾਲੇ ਰੰਗ ਦੇ ਨੇ, ਪੱਕੇ ਰੰਗ ਦੇ ਨੇ, ਇਹਨਾਂ ਨੂੰ ਕਾਲੇ ਵੀ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ। ਹਾਲਾਂਕਿ ਕੋਈ ਨਫ਼ਰਤ ਦਾ ਹੁਣ ਤਾਂ ਭਈਆ ਕਿਹਾ ਜਾਂਦਾ ਹੈ ਕਿਉਂਕਿ ਇੱਕ ਦੂਜੇ ਨੂੰ ਸੰਬੋਧਨ ਭਈਆ ਕਰਦੇ ਨੇ, ਪਰ ਇਹਨਾਂ ਨੂੰ ਕਾਲੇ ਵੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਦੱਖਣੀ ਜਿਹੜਾ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ, ਜਿਹੜੇ ਸਾਊਥ ਦੇ ਨੇ, ਮਦਰਾਸ ਦੇ, ਉਹਨਾਂ ਦੇ ਵੀ ਬਾਡੀ ਸਟਰਕਚਰ ਔਰ ਰੰਗ ਆਲਮੋਸਟ ਪੂਰਬੀਆਂ ਵਰਗੇ ਸੀ। ਸੋ ਅੰਗਰੇਜ਼ਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਫੌਜਾਂ ਦੇ ਜਿਹੜੇ ਉਹਨਾਂ ਦੀਆਂ ਰੈਜੀਮੈਂਟਾਂ ਸੀ, ਉਹਦਾ ਵੱਡਾ ਹਿੱਸਾ ਇਹ ਪੂਰਬੀਏ ਤੇ ਦੱਖਣੀ ਸੀ। ਸੋ ਜਦੋਂ ਅੰਗਰੇਜ਼ਾਂ ਨੇ ਜਿਹੜੀ ਹੈ ਉਹ ਪੂਰੀ ਸਾਜ਼ਿਸ਼ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਆਲਮੋਸਟ ਐਂਡ ਕਰ ਦਿੱਤਾ ਹੈ, ਛੋਟਾ ਦਲੀਪ ਸਿੰਘ 5-6 ਸਾਲ ਦਾ ਗੱਦੀ, ਉਦੋਂ ਉਹਨਾਂ ਨੇ ਆਪਣੀ ਪੰਜਾਬ ਨੂੰ ਹੜੱਪਣ ਦੀ ਨੀਤੀ ਜਿਹੜੀ ਹੈ ਉਹਨੂੰ ਉਹਨਾਂ ਨੇ ਅਨਫੋਲਡ ਕੀਤਾ ਜੀ। ਔਰ ਜਿਵੇਂ ਉਹਨਾਂ ਨੇ ਭੜਕਾਟ ਪੈਦਾ ਕੀਤੀ, ਲੜਾਈ ਦੇ ਆਸਾਰ ਲਿਆਂਦੇ, ਇਹ ਇੱਕ ਵੱਖਰਾ ਵਿਸ਼ਾ ਹੈ। ਹੁਣ ਉਹਦੇ 'ਚ ਸਿੰਘਾਂ ਨੇ ਜਾਂ ਪੰਜਾਬ ਦੀ ਫੌਜ ਨੇ, ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਸਾਂਝੀ ਫੌਜ ਸੀ, ਉਹਦੇ 'ਚ ਸਿੱਖ ਔਰ ਮੁਸਲਮਾਨ ਮੁੱਖ ਤੌਰ ਦੇ ਉੱਤੇ। ਜੇ ਤੋਪਖਾਨੇ ਦੀ ਗੱਲ ਹੈ ਤੇ ਸ਼ਾਹ ਮੁਹੰਮਦ ਕਹਿੰਦਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਮਾਖੇ ਖਾਂ ਮੁਸਲਮਾਨ ਪੰਜਾਬੀ ਹੈ, ਉਹ ਵੀ ਤੋਪਖਾਨੇ ਦਾ ਇੰਚਾਰਜ ਹੈ, ਮੇਵਾ ਸਿੰਘ ਵੀ ਹੈ। ਸੋ ਮੁਸਲਮਾਨ ਪੰਜਾਬ ਦਾ ਲਾਇਲ ਹੈ ਕਿ ਉਸ ਨੇ ਆਪਣੀ ਧਰਤੀ ਦੇ ਲਈ ਲੜਿਆ ਜੀ। ਤੇ ਜਿਹੜੇ ਯੂਪੀ ਦੇ ਆਏ ਹੋਏ ਮਿਸਰ ਸੀ, ਲਾਲ ਸਿੰਘ, ਤੇਜ ਸਿੰਘ, ਇਹ ਯੂਪੀ ਦੇ ਸੀ ਬ੍ਰਾਹਮਣ, ਇਹ ਕਮਾਂਡਰ ਬਣੇ ਹੋਏ ਸੀ, ਇਹ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ। ਪਰ ਜਿਹੜੀ ਗੱਲ ਇਸ ਡਿਸਕਸ਼ਨ ਦੇ ਨਾਲ ਰੈਲੇਵੈਂਟ ਹੈ ਉਹ ਇਹ ਹੈ ਕਿ ਸ਼ਾਹ ਮੁਹੰਮਦ ਤੋਂ ਵੱਧ ਕੇ ਆਥੈਂਟਿਕ ਉਸ ਜੰਗ ਦਾ ਰੈਕਡ ਕਿਸੇ ਨੇ ਨਹੀਂ ਦਿੱਤਾ, ਔਰ ਜਾਂ ਕਨਿੰਗਮ ਨੇ ਦਿੱਤਾ ਬਾਅਦ ਦੇ ਵਿੱਚ, ਜਿਹੜਾ ਕਿ ਅੰਗਰੇਜ਼ਾਂ ਦਾ ਹੀ ਸੀ। ਹੁਣ ਜਦੋਂ ਸ਼ਾਹ ਮੁਹੰਮਦ ਉਸ ਲੜਾਈ ਦੀ ਗੱਲ ਕਰਦਾ ਹੈ ਤੇ ਉਹਦੇ 'ਚ ਉਹ ਕਹਿੰਦਾ ਹੈ ਕਿ ਵੀ ਕਈ ਕੋਟ
ਚੜੇ ਪੂਰਬੀ ਦੱਖਣੀ ਜੀ। ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਜਿਹੜੀਆਂ ਅੰਗਰੇਜ਼ਾਂ ਦੀਆਂ ਫਰੰਟਲ ਰੈਜੀਮੈਂਟਸ ਨੇ ਉਹ ਸਾਰੀਆਂ ਪੂਰਬੀਆਂ ਦੀਆਂ ਨੇ ਜਾਂ ਦੱਖਣੀਆਂ ਦੀ ਨੇ ਜੀ। ਹੁਣ ਉਹ ਪੂਰਬੀਏ ਤੇ ਦੱਖਣੀ ਜਿਹੜੇ ਨੇ ਉਹ ਪੰਜਾਬ ਨੂੰ ਗੁਲਾਮ ਬਣਾਉਣ ਦੇ ਲਈ ਅੰਗਰੇਜ਼ਾਂ ਦੇ ਤਨਖਾਹੀਏ ਨੇ, ਉਹਨਾਂ ਦੇ ਨਾਲ ਰਲੇ ਹੋਏ ਨੇ। ਔਰ ਫਿਰ ਸਰਦਾਰ ਕਪੂਰ ਸਿੰਘ ਦੀ ਗੱਲ ਕਰੀਏ, ਜਿਨ੍ਹਾਂ ਨੇ ਉਸ ਵਾਕਿਆ ਬਾਰੇ ਲਿਖਿਆ ਕਿ ਇੱਕ ਵਾਰ ਸਭਰਾਵਾਂ ਦੀ ਜੰਗ 'ਚ ਲੜੇ, ਸ਼ਾਮ ਸਿੰਘ ਅਟਾਰੀ ਵਾਲਾ ਸ਼ਹੀਦ ਹੋਇਆ, ਅੰਗਰੇਜ਼ਾਂ ਨੇ ਸਤਲੁਜ ਦਰਿਆ ਟੱਪਿਆ, ਫਲੌਰ ਦੇ ਕਿਲੇ ਨੂੰ ਬਾਈਪਾਸ ਕਰਕੇ ਫਿਰ ਲਾਹੌਰ ਜਾ ਕੇ ਬੈਠ ਗਏ, ਉਧਰੋਂ ਫਿਰੋਜ਼ਪੁਰ ਵੱਲੋਂ ਵੀ ਆ ਗਏ ਜੀ। ਔਰ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਜਦੋਂ ਇਹ ਪੂਰਬੀਏ ਔਰ ਦੱਖਣੀਏ ਇਹ ਪੰਜਾਬ ਦੀ ਹਦੂਦ ਦੇ ਅੰਦਰ ਆਏ ਤੇ ਲਾਹੌਰ ਤੱਕ ਮਾਰਚ ਕਰਦੇ ਆ, ਆਲੇ ਦੁਆਲੇ ਦੇ ਪਿੰਡਾਂ 'ਚ ਵੀ ਕੋਈ ਔਰਤ ਜਿਹੜੀ ਹੈ ਉਹ ਭਾਵੇਂ ਵਿਆਹੁਤਾ ਸੀ ਜਾਂ ਕੰਵਾਰੀ ਸੀ, ਉਸ ਦਾ ਸੱਤ ਨਹੀਂ ਬਚਿਆ ਜਾਂ ਉਸ ਨੂੰ ਇਹਨਾਂ ਨੇ ਵਾਇਲੇਟ ਕੀਤਾ, ਬੇਅਦਬ ਕੀਤਾ, ਲੁੱਟ ਖਸੁੱਟ ਕੀਤੀ। ਹੁਣ ਇਹ ਪੂਰਬੀਏ ਦੱਖਣੀਏ ਨੇ ਜਿਹੜੇ ਕਿ ਲਾਹੌਰ 'ਚ ਬੈਠੇ ਸੀ ਜਦੋਂ ਕਿ 1857 ਦਾ ਗਦਰ ਹੁੰਦਾ। ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਇਹ ਕੋਈ ਪੈਟਰੀਓਟਿਕ ਨਹੀਂ ਸੀ। ਪੰਜਾਬ ਦੇ ਲੋਕਾਂ ਨੇ ਕਿਉਂ ਨਹੀਂ ਗਦਰ ਦੇ ਵਿੱਚ ਸ਼ਮੂਲੀਅਤ ਕੀਤੀ? ਕਿਉਂਕਿ ਉਹਨਾਂ ਨੂੰ ਇਹ ਕਲੀਅਰ ਸੀ ਕਿ ਉਹਨਾਂ ਦੇ ਨਾਲ ਇਹਨਾਂ ਪੂਰਬੀਆਂ ਦੱਖਣੀਆਂ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਕੀ ਕੀਤੇ। ਇਹੀ ਕਾਰਨ ਹੈ ਵੀ ਇਸ ਦੇ ਉਲਟ ਰਾਦਰ ਪੰਜਾਬ ਦੇ ਤਾਂ ਸਿੱਖ ਹੋਣ ਮੁਸਲਮਾਨ ਹੋਣ ਉਹ ਤਾਂ ਉਹਨਾਂ ਨੂੰ ਦੱਬਣ ਦੇ ਲਈ ਗਏ, ਕਿਉਂਕਿ ਉਹ ਇਹ ਦੇਖਦੇ ਸੀ ਵੀ ਜੇ ਅੱਜ ਇਹਨਾਂ ਨੇ ਇਹ ਕੀਤਾ ਤੇ ਵਾਪਸ ਪਾਵਰ ਇਹਨਾਂ ਦੇ ਕੋਲ ਆਏਗੀ ਤੇ ਸਾਡਾ ਕੀ ਹਸ਼ਰ ਹੋਏਗਾ ਜੀ। ਹੁਣ 1846 ਦੀ ਗੱਲ ਅਸੀਂ ਕੀਤੀ, 1849 ਜਿਹੜਾ ਫਾਈਨਲ ਲੜਾਈ ਗੁਜਰਾਤ ਦੇ ਵਿੱਚ ਚੇਲਿਆਂਵਾਲਾ ਦੀ ਲੜਾਈ ਗੁਜਰਾਤ ਝਨਾਹ ਦੇ ਕੰਢੇ ਹੋਈ, ਜਿਹਦੇ ਚ ਸਰ ਹਰੀ ਸਿੰਘ ਨਲੂਏ ਦਾ ਲੜਕਾ ਵੀ ਸ਼ਹੀਦ ਹੁੰਦਾ ਹੈ ਔਰ ਦੂਸਰੇ ਹਜ਼ਾਰਾਂ ਸਿੱਖ ਸ਼ਹੀਦ ਹੁੰਦੇ ਨੇ, ਹਜ਼ਾਰਾਂ ਦੂਸਰੇ ਫੌਜੀ ਪੰਜਾਬੀ ਸ਼ਹੀਦ ਹੁੰਦੇ ਨੇ। ਸੋ ਉਹਦੇ ਵਿੱਚ ਵੀ ਇਹੀ ਪੂਰਬੀਏ ਦੱਖਣੀਆਂ ਨੇ। ਹੁਣ ਉਹੀ 7 ਸਾਲ ਬਾਅਦ ਆਪਣਾ ਦੇਸੀਆਂ ਦਾ ਤਾਂਤੀਆ ਟੋਪੇ, ਲక్ష్ਮੀ ਬਾਈ, ਨਾਨਾ ਫੜਨਵੀਸ, ਇਹਨਾਂ ਸਾਰਿਆਂ ਨੂੰ ਲਿਆਉਣ ਦੇ ਲਈ ਉਹ ਉਹਨਾਂ ਦੇ ਨਾਲ ਰਲਦੇ ਨੇ ਅੰਗਰੇਜ਼, ਕਿਉਂਕਿ ਪੰਜਾਬ ਦੇ ਸਿੱਖ ਔਰ ਮੁਸਲਮਾਨ ਉਹਨਾਂ ਦੇ ਨਾਲ ਨਹੀਂ ਰਲੇ, ਅੰਗਰੇਜ਼ ਉਹਨਾਂ ਨੂੰ ਦੱਬ ਦਿੰਦੇ ਨੇ। ਹੁਣ ਇਹ ਉਹੀ ਪੂਰਬੀਏ ਨੇ ਜਿਨ੍ਹਾਂ ਨੂੰ ਕਾਲਿਆਂ ਵਾਲਾ ਖੂਹ ਇਸ ਲਈ ਕਹਿੰਦੇ ਨੇ ਵੀ ਕਾਲੇ ਉੱਥੇ ਮਾਰ ਕੇ ਉਹਨਾਂ ਨੇ ਸੁੱਟੇ ਜਾਂ ਆਪ ਗਏ ਜਾਂ ਕਿਵੇਂ ਹੋਇਆ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਦੌਰ ਦੇ ਇਹਨਾਂ ਪੂਰਬੀਆਂ ਦਾ ਸ਼ਹੀਦ ਸ਼ਬਦ ਨਾਲ ਕੀ ਸੰਬੰਧ ਹੈ, ਫਿਰ ਉਹਨਾਂ ਦੀ ਯਾਦ 'ਚ ਗੁਰਦੁਆਰਾ ਬਣਾਉਣ ਦਾ ਕੀ ਸੰਬੰਧ ਹੈ, ਫਿਰ ਤੀਸਰਾ ਜਿਹੜਾ ਉਹਨਾਂ ਦਾ ਟਰੈਕ ਰੈਕਰਡ ਹੈ ਉਹਨਾਂ ਦਾ ਕਿਵੇਂ ਸੰਬੰਧ ਜੁੜਦਾ ਹੈ। ਔਰ ਅਮਰਿੰਦਰ ਸਿੰਘ ਵਰਗਾ ਵੀ ਬੇਸ਼ਰਮ ਆਦਮੀ ਆਪਣੇ ਆਪ ਨੂੰ ਇਹ ਵੀ ਇਤਿਹਾਸਕਾਰ ਗਿਣਦਾ ਹੈ ਵੀ ਤੇਰੇ ਪੁਰਖਿਆਂ ਨੇ ਤਾਂ ਫੌਜ ਦਿੱਤੀ ਸੀ ਅੰਗਰੇਜ਼ਾਂ ਨੂੰ, ਦਿੱਲੀ 'ਚ ਜਾ ਕੇ ਬਹਾਦਰ ਸ਼ਾਹ ਜ਼ਫਰ ਔਰ ਦੂਸਰਿਆਂ ਨੂੰ ਦੱਬਣ ਦੇ ਲਈ ਪਟਿਆਲਾ ਦੀ ਫੌਜ ਸਭ ਤੋਂ ਅੱਗੇ ਸੀ, ਤੇ ਹੁਣ ਤੂੰ ਕਹਿੰਦਾ ਹੈ ਵੀ ਜਿਹੜੇ ਉਹਦੇ ਵਿਰੋਧ 'ਚ ਮਰੇ ਉਹਨਾਂ ਨੂੰ ਫੌਜੀ ਆਨਰ ਦਿਓ। ਸੋ ਹੁਣ ਇਹ ਹੈ ਵੀ ਔਰ ਪੰਜਾਬ ਸਰਕਾਰ ਯਾਦਗਾਰ ਬਣਾਉਣ ਲਈ ਪੈਸੇ ਤੇ ਸੁਰਿੰਦਰ ਕੋਛੜ ਨੂੰ ਆਨਰ ਕਰ ਰਹੀ ਹੈ ਪੰਜਾਬ ਗਵਰਨਮੈਂਟ ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ। ਕੋਈ ਟੈਸਟ ਨਹੀਂ ਕਿ ਭਾਈ ਪਹਿਲਾਂ ਹੱਡੀਆਂ ਦੇਖ ਤੇ ਲਓ ਉਹਨਾਂ ਦੀਆਂ ਹੀ ਨੇ ਕਿ ਕੋਈ ਉਹਨਾਂ ਨੇ ਆ ਕੇ ਬਦਫੈਲੀਆਂ ਕੀਤੀਆਂ ਇਲਾਕੇ 'ਚ, ਲੋਕਾਂ ਨੇ ਘੇਰ ਕੇ ਮਾਰ ਕੇ ਤੇ ਖੋਜ ਸੁੱਟ ਤੇ ਕਿਹਾ ਵੀ ਕਾਲਿਆਂ ਵਾਲਾ ਖੂਹ ਹੈ ਜੀ। ਕੋਈ ਹਿਸਟਰੀ, ਕੋਈ ਰੈਕਰਡ, ਔਰ ਆ ਇਹਨਾਂ ਦੀ ਹਿਸਟਰੀ ਹੈ ਨਾ ਸਿੱਖਾਂ ਦਾ 1857 ਦੇ ਉਸ ਦੌਰ 'ਚ ਜਿਹਦੇ 'ਚ ਸਾਰੇ ਜਿੰਨੇ ਰਾਜੇ ਜੇ ਇਕੱਠੇ ਹੋਏ ਸੀ ਜੀ, ਸਾਡੀਆਂ ਰਿਆਸਤਾਂ ਅੰਗਰੇਜ਼ ਦੇ ਕਿਸੇ ਨੇ ਦਾ ਅਡਾਪਟਡ ਸਨ ਸੀ, ਲక్ష్ਮੀ ਬਾਈ ਦਾ ਕੀ ਰੌਲਾ ਸੀ, ਉਹ ਗਦਰ ਦੇ ਪਹਿਲੇ ਮਹੀਨਿਆਂ 'ਚ ਅੰਗਰੇਜ਼ਾਂ ਦੇ ਨਾਲ ਹੀ ਸੀ, ਉਹਦੇ ਬੱਚਾ ਨਹੀਂ ਸੀ, ਉਹਨੇ ਕੋਈ ਬੱਚਾ ਅਡਾਪਟ ਕੀਤਾ, ਅੰਗਰੇਜ਼ਾਂ ਨੇ ਉਹਨੂੰ ਮੰਨਿਆ ਨਹੀਂ, ਉਹ ਵੀ ਉਹਨਾਂ ਦੇ ਨਾਲ ਰਲ ਗਏ। ਹੁਣ ਔਰ ਈਵਨ ਨਹਿਰੂ ਵਰਗਾ ਜਿਹੜਾ ਫਿਰਕੂ ਆਦਮੀ ਹੈ ਉਹਦਾ ਵੀ ਇਹ ਕਹਿਣਾ ਹੈ ਵੀ ਇਹ ਇੱਕ ਵਿਦਰੋਹ ਕਿਸਮ ਦਾ ਰਿਆਸਤਾਂ ਆਪਣੀਆਂ ਲੈਣ ਦੇ ਲਈ ਰਾਜਿਆਂ ਦਾ ਕੰਮ ਸੀ, ਇਹਦਾ ਕੋਈ ਫਸਟ ਵਾਰ ਆਫ ਇੰਡੀਪੈਂਡੈਂਸ ਨਹੀਂ ਹੈ, ਇਹ ਕੋਈ ਸੁਤੰਤਰਤਾ ਦਾ ਯੁੱਧ ਨਹੀਂ ਹੈ। ਪਰ ਤੁਸੀਂ ਦੇਖ ਲਓ ਹਾਲ ਕਿ ਇਹ ਬਦੋ ਬਦੀ ਜਿਵੇਂ ਲਾਜਪਤ ਰਾਏ ਨੂੰ ਸ਼ਹੀਦ ਬਣਾ ਕੇ ਮੜ ਦਿੱਤਾ ਪੰਜਾਬ ਦੇ ਗਲ 'ਚ ਜੀ, ਝੂਠਾ ਇਤਿਹਾਸ ਕ੍ਰੀਏਟ ਕੀਤਾ। ਇਹ ਕਾਲਿਆਂ ਵਾਲਾ ਖੂਹ ਵੀ ਜਿਹੜਾ ਹੈ ਇਹ ਜਲਿਆਂਵਾਲੇ ਬਾਗ ਦੀ ਤਰ੍ਹਾਂ ਇਹਨਾਂ ਨੇ ਡਿਵੈਲਪ ਕਰਕੇ ਪੂਰਬੀਆਂ ਦੀ ਕੁਰਬਾਨੀ ਉੱਥੇ ਨੈਸ਼ਨਲ ਮੈਮੋਰੀਅਲ ਬਣਾ ਦੇਣਗੇ, ਫਿਰ ਜਿੰਨੇ ਬਾਹਰਲੇ ਆਣਗੇ ਉਹਨਾਂ ਨੂੰ ਉੱਥੇ ਲੈ ਕੇ ਜਾਣਗੇ ਕਿ ਜੀ ਦੇਖੋ ਇਹ ਸਾਡੀ ਇੱਥੇ ਅਸੀਂ ਬੜੀ ਕੁਰਬਾਨੀ ਪੰਜਾਬ 'ਚ ਆ ਕੇ ਕੀਤੀ। ਇਸ ਦੇ ਉਲਟ ਇਹ ਟ੍ਰੇਟਰ ਨੇ ਪੂਰਬੀਏ, ਇਹਨਾਂ ਨੇ ਸਿੱਖ ਰਾਜ ਨੂੰ ਖਤਮ ਕਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ। ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਇੱਜ਼ਤ ਅਜ਼ਮਤ ਨੂੰ ਲੁੱਟਿਆ। ਇਹ ਕੋਈ ਝੂਠੀ ਗੱਲ ਨਹੀਂ ਹੈ। ਇਹ 7 ਸਾਲ ਪਹਿਲਾਂ ਇਹ ਹੁੰਦਾ ਉਹ ਕਿਹੜੇ ਪਾਸਿਓਂ ਸ਼ਹੀਦ ਹੋ ਗਏ, ਪਰ ਕੀ ਕਹਿਣਾ ਸਾਡੀ ਕੌਮ ਦਾ ਜਾਂ ਸਾਡੇ ਚਿੰਤਕਾਂ ਦਾ ਮੱਖੀ ਤੇ ਮੱਖੀ ਮਾਰਨ ਦਾ ਕੰਮ ਹੈ, ਨਾ ਕੋਈ ਚੈਲੰਜ ਕਰਦਾ ਹੈ ਨਾ ਕੋਈ ਗੱਲ ਕਰਦਾ। ਸੋ ਅਸੀਂ ਸਮਝਦੇ ਹਾਂ ਵੀ ਡਾਕਟਰ ਕਿਰਪਾਲ ਸਿੰਘ ਔਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ
ਇਸ ਫਿਜ਼ਾ ਜਦੋਂ ਸਾਰੇ ਸ਼ਹੀਦ ਕੂਕ ਰਹੇ ਨੇ ਤੇ ਯਾਦਗਾਰ ਤੇ ਗੁਰਦੁਆਰਾ ਬਣਾ, ਉਹਨਾਂ ਨੇ ਘੱਟੋ ਘੱਟ ਇਸ ਪਾਠ ਨੂੰ ਚੈਲੰਜ ਕਰਕੇ ਸੋਚਵਾਨ ਲੋਕਾਂ ਨੂੰ ਸੋਚਣ ਤੇ ਮਜਬੂਰ ਕੀਤਾ ਵੀ ਕੁਛ ਤੇ ਅਕਲ ਨੂੰ ਹੱਥ ਮਾਰੋ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।